ਸੋ ਆਪਣੇ ਨਾਲ ਹੋਰ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਤੁਸੀਂ ਆਨ ਏਅਰ ਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਸ਼ਰਮਾ ਜੀ, ਜੀ। ਹਰਜੋਤ ਸਿੰਘ ਖਾਲਸਾ ਜੀ, ਸਤਿ ਸ਼੍ਰੀ ਅਕਾਲ। ਤੇ ਪੰਜਾਬੀ ਰੇਡੀਓ USA ਤੁਹਾਡੇ ਦੇਖ ਰਹੇ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਮੈਂ ਬਿਲਕੁਲ ਇਸ ਟਾਈਮ ਕੈਪੀਟਲ ਦੇ ਉਹਨਾਂ ਸਟੈਪਸ ਦੇ ਉੱਤੇ ਹੀ ਹਾਂ, ਜੀ ਜੀ ਜਿੱਥੇ ਹੁਣੇ ਪ੍ਰੈਸ ਕਾਨਫਰੰਸ ਜਿਹੜੀ ਉਹ ਕੰਪਲੀਟ ਹੋ ਕੇ ਹਟੀ ਆ। SB 509 ਦਾ ਜਿਹੜਾ ਬਿੱਲ ਆ ਟਰਾਂਸਨੈਸ਼ਨਲ ਡਿਪਰੈਸ਼ਨ ਦਾ, ਜਿਸ ਦਾ ਲੈਜਿਸਲੇਟਿਵ ਪ੍ਰੋਸੈਸ ਹੁਣ ਪੂਰਾ ਹੋ ਚੁੱਕਾ ਆ ਤੇ ਉਹ ਹੁਣ ਗਵਰਨਰ ਦੇ ਕੋਲ ਆ। ਸੋ ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ ਦੇ ਨਾਲ ਜਿਹੜੇ ਸਟੇਟ ਸੈਨੇਟਰ ਐਨਾ ਕਾਬਰੇਓ ਉਹ ਇੱਥੇ ਮੌਜੂਦ ਸੀਗੇ। ਨਾਲ ਐਲ ਗਰੁੱਪ ਦੇ ਮੇਅਰ ਬੋਬੀ ਐਲਨ ਸਿੰਘ ਉਹ ਵੀ ਆਏ ਹੋਏ ਸੀ, ਡਾਕਟਰ ਪ੍ਰਿਤਪਾਲ ਸਿੰਘ ਵੀ ਸੀ, ਤੇ ਹੋਰ ਵੀ ਜਿਹੜੇ ਸਿੱਖ ਕੁਛ ਇੱਥੇ ਪਹੁੰਚੇ ਹੋਏ ਸੀਗੇ, ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਹੋਈ ਆ। ਸੋ ਉਹਨਾਂ ਨੇ ਜਿਹੜਾ ਇਹੀ ਆਖਿਆ ਵੀ ਖੁਸ਼ੀ ਆ ਵੀ ਆਪਾਂ ਹੁਣ ਪ੍ਰੋਸੈਸ ਕੰਪਲੀਟ ਹੋਇਆ ਆ, ਲਾਅ ਜਿਹੜਾ ਬਿੱਲ ਆ ਉਹ ਪਾਸ ਹੋ ਚੁੱਕਾ ਆ, ਤੇ ਹੁਣ ਆਪਣਾ ਜ਼ੋਰ ਇਹ ਹੋਣਾ ਚਾਹੀਦਾ ਵੀ ਜਿਹੜਾ ਗਵਰਨਰ ਤੱਕ ਪਹੁੰਚ ਕਰੀਏ, ਅਪਰੋਚ ਕਰੀਏ, ਕਾਲ ਕਰੀਏ, ਈਮੇਲ ਕਰੀਏ, ਚਿੱਠੀ ਲਿਖ ਕੇ ਘੱਲੀਏ, ਤਾਂ ਜੋ ਆਪਾਂ ਇਸ ਨੂੰ ਜਿਹੜਾ ਇੱਕ ਕਾਨੂੰਨ ਦਾ ਰੂਪ ਅਖਤਿਆਰ ਕਰ ਸਕੀਏ। ਜਿਹੜੀਆਂ ਮਾਈਨੋਰਟੀਜ਼ ਆ, ਜਿਨ੍ਹਾਂ ਦੇ ਨਾਲ ਧੱਕਾ ਹੁੰਦਾ ਆ, ਮਾਰਜਨਲਾਈਜ਼ ਜਿਹੜੀਆਂ ਕਮਿਊਨਿਟੀਜ਼ ਆ ਇੱਥੇ, ਜਿਨ੍ਹਾਂ ਨੂੰ ਉੱਥੋਂ ਦੀਆਂ ਸਰਕਾਰਾਂ ਡਰਾਉਂਦੀਆਂ ਧਮਕਾਉਂਦੀਆਂ ਆ, ਉਹਦੇ ਬਾਰੇ ਜਿਹੜੀ ਪੁਲਿਸ ਨੂੰ ਜਿਹੜੀ ਉਹ ਟ੍ਰੇਨਿੰਗ ਹੋਊਗੀ, ਐਟਲੀਸਟ ਉਹ ਰੈਕੋਗਨਾਈਜ਼ ਕਰ ਸਕਣਗੇ ਵੀ ਹਾਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਜਿਹੜਾ ਰੂਪ ਆ, ਜਿਸ ਦੇ ਕਰਕੇ ਜਿਹੜੀਆਂ ਬਾਹਰਲੀਆਂ ਸਰਕਾਰਾਂ ਆ ਉਹ ਇਸ ਤਰੀਕੇ ਦੇ ਨਾਲ ਇੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੀਆਂ, ਤੇ ਉਸ ਦੇ ਉੱਤੇ ਜਿਹੜੀ ਉਹ ਠੱਲ ਜਿਹੜੀ ਉਹ ਪਵੇ। ਸੋ ਇਹ ਇਸ ਟਾਈਮ ਹੈਗਾ। ਉਹਨਾਂ ਦੇ ਨਾਲ ਇਹ ਵੀ ਪੁੱਛਿਆ ਸੀਗਾ ਮੈਂ ਉਹਨਾਂ ਨੂੰ ਵੀ ਤੁਹਾਡੀ ਗੱਲਬਾਤ ਹੋਈ ਆ ਇਸ ਬਿੱਲ ਪਾਸ ਹੋਣ ਤੋਂ ਬਾਅਦ ਚ ਗਵਰਨਰ ਨਿਊਸਮ ਦੇ ਨਾਲ? ਉਹਨਾਂ ਨੇ ਕਿਹਾ ਅਜੇ ਤੱਕ ਤਾਂ ਕੋਈ ਗੱਲ ਨਹੀਂ ਹੋਈ, ਪਰ ਅਜੇ ਜਿਹੜਾ ਪ੍ਰੋਪ 50 ਜਿਹੜੀ ਰੀਡਿਸਟ੍ਰਿਕਟਿੰਗ ਵਾਲੀ ਹੈ, ਕਹਿੰਦੇ ਵੀ ਇਹਦੇ ਗਵਰਨਰ ਦਾ ਫੋਕਸ ਉਹਦੇ ਤੇ ਆ, ਤੇ 30 ਦਿਨਾਂ ਬਾਅਦ ਜਦ ਉਸ ਦੇ ਕੋਲ ਇਹ ਬਿੱਲ ਜਾਊਗਾ, ਉਸ ਤੋਂ ਬਾਅਦ ਦੇ ਵਿੱਚ ਉਹਦੇ ਦਰਮਿਆਨ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਜੋ ਇਸ ਦੇ ਉੱਤੇ ਉਸ ਨੂੰ ਉਹ ਸਾਈਨ ਕਰਨ। ਪਰ ਹੁਣ ਸਾਰੀ ਪਬਲਿਕ ਦਾ, ਸਾਰੀ ਜਨਤਾ ਦਾ, ਸਾਰੀ ਸੰਗਤ ਦਾ ਇਹ ਹੁਣ ਫਰਜ਼ ਬਣਦਾ ਆ ਵੀ ਭਾਈ ਇਸ ਨੂੰ ਸਾਈਨ ਜਿਹੜਾ ਉਹ ਕਰੋ। ਸੋਫਿਆਂ ਦੇ ਬਹਿ ਕੇ, ਫੇਸਬੁੱਕਾਂ ਦੇ ਉੱਤੇ ਕਮੈਂਟ ਲਿਖ ਕੇ ਗੱਲ ਨਹੀਂ ਜੋ ਬਣਨੀ। ਹੁਣ ਇਹ ਗੱਲਾਂ ਕਰਕੇ ਨਹੀਂ ਗੱਲ ਬਣਨੀ, ਹੁਣ ਇਹ ਐਕਸ਼ਨ ਲੈਣ ਦਾ ਟਾਈਮ ਆ। ਐਕਸ਼ਨ ਕੀ ਕਰਨਾ? ਸੌਖਾ ਕੰਮ ਆ। ਜਿਹੜਾ ਲਿੰਕ ਆਪਾਂ ਕੱਲ ਵੀ ਪਾਇਆ ਸੀ, ਅੱਜ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਆਪਾਂ ਪਾ ਦੇਵਾਂਗੇ, ਉਹ ਪਟੀਸ਼ਨ ਦੇ ਉੱਤੇ ਸਾਈਨ ਕਰੋ। ਕਾਲ ਵੀ ਕਰ ਸਕਦੇ ਹੋ, ਉਹਨੂੰ ਈਮੇਲ ਵੀ ਕਰ ਸਕਦੇ ਹੋ ਵੀ ਭਾਈ SB 509 ਨੂੰ ਪਾਸ ਜਿਹੜਾ ਉਹ ਕੀਤਾ ਜਾਵੇ। ਇਸ ਤੋਂ ਬਾਅਦ ਦੇ ਵਿੱਚ ਕੁਝ ਹੋਰ ਰਿਪਬਲਿਕਨ ਜਿਹੜੇ ਸੈਨੇਟਰ, ਅਸੈਂਬਲੀ ਮੈਂਬਰਸ ਉਹ ਵੀ ਮਿਲੇ, ਉਹਨਾਂ ਨੇ ਵੀ ਸਪੋਰਟ ਕੀਤੀ ਸੀ SB 509 ਦੀ। ਸੋ ਉਹਨਾਂ ਦਾ ਵੀ ਆਪਾਂ ਜਿਹੜਾ ਜ਼ਰੂਰ ਉਸ ਦੇ ਵਿੱਚ ਧੰਨਵਾਦ ਜਿਹੜਾ ਉਹ ਕਰਦੇ ਆ, ਜਿਨ੍ਹਾਂ ਨੇ ਵੀ ਸਾਰਿਆਂ ਨੂੰ ਸਪੋਰਟ ਕੀਤੀ। ਕਿਉਂਕਿ ਇਸ ਦੇ ਵਿੱਚ ਹਰਜੋਤ ਸਿੰਘ ਜੀ, ਪ੍ਰਵੀਨ ਜੀ, ਤੇ ਜਿੰਨੇ ਵੀ ਸਾਡੇ ਸੁਣਨ ਵਾਲੇ, ਦੇਖਣ ਵਾਲੇ, ਉਹਨਾਂ ਨੂੰ ਇਹ ਦੱਸਦੇ ਜਾਈਏ, ਗੱਲ ਇਹ ਨੋਟ ਕਰਨ ਵਾਲੀ ਆ, 0 ਵੋਟ ਆਪੋਜੀਸ਼ਨ ਚ ਆ। ਇਹ ਨੋਟ ਕਰਨ ਵਾਲੀ ਗੱਲ ਆ, 0 ਵੋਟ ਆਪੋਜੀਸ਼ਨ ਚ ਆ। ਇੱਕ ਵੀ ਜਾਣੇ ਨੇ ਇਸ ਬਿੱਲ ਦੇ ਉਲਟ ਵੋਟ ਨਹੀਂ ਪਾਈ, ਨਾ ਸੈਨੇਟ ਵਿੱਚ, ਨਾ ਅਸੈਂਬਲੀ ਵਿੱਚ। ਬਿਲਕੁਲ। ਸੋ ਇਹ ਬਹੁਤ ਵੱਡਾ ਪੁਆਇੰਟ ਆ ਜਿਹੜਾ ਤੁਸੀਂ ਗਵਰਨਰ ਨੂੰ ਜਿਹੜਾ ਨਾਲ ਦੱਸਣਾ ਆ, ਤਾਂ ਜੋ ਉਸ ਦਾ ਜਿਹੜਾ ਸਮਰਥਨ ਆ ਇਸ ਦੇ ਵਿੱਚ ਲਿਆ ਜਾਵੇ। ਜਿੱਦਾਂ ਹਰਜੋਤ ਸਿੰਘ ਜੀ ਪਹਿਲੋਂ ਬੜੇ ਪੈਸ਼ਨੇਟਲੀ ਜਿਹੜਾ ਉਹ ਦੱਸ ਰਹੇ ਸੀ ਵੀ ਕਿੱਦਾਂ ਗਵਰਨਰ ਨੇ ਪਹਿਲੋਂ ਵੀ ਇੱਕ ਇਸ ਗਵਰਨਰ ਨੇ ਤੇ ਇੱਕ ਪਹਿਲੇ ਗਵਰਨਰ ਨੇ ਜਿਹੜੇ ਕੁਛ ਅਜਿਹੇ ਬਿੱਲ ਜਿਹੜੇ ਪਾਸ ਹੋਏ ਸੀ ਉਹਨਾਂ ਨੂੰ ਵੀਟੋ ਕੀਤਾ, ਜਿਹੜੇ ਆਪਣੀ ਕਮਿਊਨਿਟੀ ਦੇ ਨਾਲ ਸੰਬੰਧਿਤ ਸੀਗੇ। ਸੋ ਹੁਣ ਇਹ ਚੀਜ਼ ਜਿਹੜੀ ਉਹ ਨਾ ਹੋਵੇ। ਸੋ ਇਹ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਹੈ। ਜੀ ਬਿਲਕੁਲ। ਜੀ ਹਰਜੋਤ ਸਿੰਘ ਜੀ ਬਿਲਕੁਲ ਰਾਜਕਰਨਵੀਰ ਸਿੰਘ ਜੀ, ਆਪਾਂ ਐਕਸਪਲੇਨ ਕਰ ਚੁੱਕੇ ਹਾਂ ਵੀ ਹੁਣ ਤੁਸੀਂ ਅਮਰੀਕਨ ਸਿਟੀਜ਼ਨਸ ਦੀ ਪ੍ਰੋਟੈਕਸ਼ਨ ਦੇ ਲਈ, ਉਹਨਾਂ ਦੇ ਫ੍ਰੀ ਸਪੀਚ ਦੇ ਲਈ ਪਟੀਸ਼ਨ ਦੇ ਹੱਕ ਦੇ ਵਿੱਚ ਸਾਈਨ ਕਰਨੀ ਆ, ਜਿਹੜੀ ਕਿਸੇ ਕੋਲੀਸ਼ਨ ਵੱਲੋਂ ਤਿਆਰ ਕੀਤੀ ਗਈ ਆ, ਜਾਂ ਜਿਹੜੀ ਹਿੰਦੂ ਪੈਕਟ ਵੱਲੋਂ ਤਿਆਰ ਕੀਤੀ ਗਈ ਆ, ਪ੍ਰੋਟੈਕਟ ਫ੍ਰੀ ਸਪੀਚ ਐਂਡ ਹਿੰਦੂ ਵੌਇਸਿਸ। ਉਹ ਹਿੰਦੂ ਵੌਇਸਿਸ ਜਿਹੜੇ ਮੇਜਰ ਗੌਰਵ ਆਰੀਆ ਵਰਗੇ ਹਿੰਦੂਆਂ ਦੀ ਵੌਇਸ ਹੈਗੀ ਆ, ਕਿ ਉਹਨਾਂ ਦੀ ਜਿਹੜੀ ਸਪੋਰਟ ਕਰਨੀ ਆ। ਜੀ ਬਿਲਕੁਲ, ਇਹ ਹੁਣ ਦੇਖਣ ਵਾਲੀ ਜਿਹੜੀ ਸਾਰਿਆਂ ਨੂੰ ਗੱਲ ਆ। ਤੇ ਹਰਜੋਤ ਸਿੰਘ ਜੀ, ਪ੍ਰਵੀਨ ਜੀ, ਤੁਸੀਂ ਪ੍ਰੋਗਰਾਮ ਨੂੰ ਕੰਟੀਨਿਊ ਰੱਖੋ। ਪ੍ਰੈਸ ਕਾਨਫਰੰਸ ਇੱਥੇ ਜਿਹੜੀ ਹੁਣ ਸਮਾਪਤ ਹੋ ਚੁੱਕੀ ਆ, ਤੇ ਇਹ ਜਲਦੀ ਹੀ ਜਿਹੜੀ ਵੀਡੀਓਜ਼ ਆ ਪ੍ਰੈਸ ਕਾਨਫਰੰਸ ਦੀ ਜਿਹੜੀ ਵੀਡੀਓ ਆ ਤੁਹਾਡੇ ਨਸ਼ਰ ਜਿਹੜੀ ਉਹ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਸੋਸ਼ਲ ਮੀਡੀਆ ਪੇਜਿਸ ਦੇ ਉੱਤੇ ਸਭ ਦੇ ਉੱਤੇ ਜਿਹੜੀ ਉਹ
ਪੇਸ਼ ਜਿਹੜੀ ਉਹ ਕਰਾਂਗੇ। ਜੀ ਬਹੁਤ ਧੰਨਵਾਦ। ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਜੀ, ਆਪਣੇ ਨਾਲ ਜੁੜੇ ਸਨ ਰਾਜਕਰਨਵੀਰ ਸਿੰਘ ਜੀ, ਜਿਹੜੇ ਕਿ ਕੈਪੀਟਲ ਦੇ ਵਿੱਚ ਪਹੁੰਚੇ ਹੋਏ ਨੇ ਇਸ ਟਾਈਮ, ਤੇ ਉਹਨਾਂ ਨੇ ਜਿਹੜੀਆਂ ਤਾਜ਼ਾ ਅਪਡੇਟਸ ਨੇ ਕਿਹੜੇ-ਕਿਹੜੇ ਲੋਕ ਪਹੁੰਚੇ ਹੋਏ ਨੇ, ਇਸ ਬਿੱਲ ਦੀ ਮਹੱਤਤਾ ਕੀ ਹੈ, ਬਿੱਲ ਦੀ ਭਾਵਨਾ ਕੀ ਹੈ। ਇਸ ਬਿੱਲ ਤੋਂ ਬਾਅਦ ਜਦੋਂ ਹੁਣ ਸੈਨੇਟ ਦਾ ਜਿਹੜਾ ਇੱਕ ਕਦਮ ਸੀਗਾ, ਸਟੈਪ ਸੀਗਾ, ਉਹ ਕੰਪਲੀਟ ਹੋ ਚੁੱਕਿਆ, ਅਸੈਂਬਲੀ ਦਾ ਜਿਹੜਾ ਸਟੈਪ ਕੰਪਲੀਟ ਹੋ ਚੁੱਕਿਆ, ਤੇ ਉਸ ਤੋਂ ਬਾਅਦ ਕੀ ਜਿਹੜੇ ਹਾਲਾਤ ਨੇ ਉਹ ਬਣ ਸਕਦੇ ਨੇ, ਜਿਹਦੇ ਬਾਰੇ ਹਰਜੋਤ ਸਿੰਘ ਖਾਲਸਾ ਜੀ ਨੇ ਵੀ ਜ਼ਿਕਰ ਕੀਤਾ ਵੀ ਪਹਿਲਾਂ ਵੀ ਬਿੱਲ ਜਿਹੜੇ ਨੇ ਉਹ ਵੀਟੋ ਹੋ ਚੁੱਕੇ ਨੇ। ਸੋ ਹੁਣ ਸਾਨੂੰ ਜਿਹੜਾ ਸਾਰਿਆਂ ਨੂੰ ਰਲ ਮਿਲ ਕੇ ਇਸ ਬਾਬਤ ਕੋਈ ਜਿਹੜੀ ਜਿਹੀ ਲਾਮਬੰਦੀ ਉਹ ਕਰਨੀ ਪਊਗੀ, ਜਿਹਦੇ ਨਾਲ ਇਹ ਜਿਹੜਾ ਬਿੱਲ ਆ ਉਹ ਅਖੀਰਲੇ ਟੇਬਲ ਦੇ ਉੱਤੇ, ਅਖੀਰਲੀ ਜਿਹੜੀ ਪੌੜੀ ਆ ਉੱਥੋਂ ਨਾ ਕਿਤੇ ਖਿਸਕ ਕੇ ਫੇਰ ਧੜਾਮ ਕਰਕੇ ਡਿੱਗ ਪਵੇ। ਸੋ ਉੱਥੇ ਸਾਨੂੰ ਹੁਣ ਸਭ ਤੋਂ ਜ਼ਿਆਦਾ ਜਿਹੜੀਆਂ ਕੋਸ਼ਿਸ਼ਾਂ ਨੇ, ਹੰਭਲੇ ਨੇ, ਉਹ ਮਾਰਨ ਦੀ ਲੋੜ ਆ ਜੀ।